ਤੇ ਜੇ ਸ਼ੁਰੂਆਤ ਕਰਦੇ ਜਾਈਏ ਸਪੌਟ ਰੇਟਸ ਵਗੈਰਾ ਤੋਂ, ਕੀ ਸਥਿਤੀ ਜਿਹੜੀ ਹੈ ਜੀ ਇਸ ਟਾਈਮ ਚੱਲ ਰਹੀ ਆ? ਰਾਜਕਰਨ ਅਜੇ ਵੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਨਾਰਮਲ, ਜਿਹੜਾ ਸੀਜ਼ਨਲ ਨਾਰਮਲ ਹੁੰਦਾ ਹੈ ਉਹਦੇ ਹਿਸਾਬ ਨਾਲ ਚੱਲ ਰਿਹਾ ਹੈਗਾ। ਜੇ ਆਪਾਂ ਕਹੀਏ ਵੀ ਕੋਈ ਉਛਾਲ ਆਇਆ ਹੈਗਾ ਇੱਧਰੋਂ ਕੈਲੀਫੋਰਨੀਆ ਵੱਲੋਂ, ਉਹ ਨਹੀਂ ਹੈਗਾ। ਡੈਫੀਨੇਟਲੀ ਜਿਹੜਾ ਬੈਕ ਹਾਲ ਹੈਗਾ ਉਹ ਇਸ ਵੇਲੇ ਸਟਰੋਂਗ ਚੱਲ ਰਿਹਾ ਹੈਗਾ, ਤੇ ਬੈਕ ਹਾਲ ਦੇ ਸਟਰੋਂਗ ਚੱਲਣ ਕਰਕੇ ਜਿਹੜਾ ਅਜੇ ਥੋੜ੍ਹਾ ਜਿਹਾ ਕੰਮ ਜਿਹੜਾ ਆ ਫਿਰ ਵੀ ਚੱਲ ਰਿਹਾ ਹੈਗਾ। ਪਰ ਪ੍ਰੋਬਲਮ ਜਿਹੜੀ ਹੈਗੀ ਆ ਉਹ ਡੀਜ਼ਲ ਪ੍ਰਾਈਸਿਸ ਦੀ ਹੈਗੀ ਆ ਇਸ ਵੇਲੇ, ਕੀ ਬਹੁਤ ਹਾਈ ਹੈਗੀਆਂ। ਤੇ ਬਾਕੀ ਜਿਹੜਾ ਰੇਟਸ ਹੈਗੇ ਆ ਉਹ ਨਾਰਮਲ ਸੀਜ਼ਨਲ ਨਾਰਮਲ ਹੈਗੇ ਆ ਇਸ ਵੇਲੇ। ਸੋ ਹੋਪਫੁਲੀ ਜਿਹੜਾ ਅਗਲਾ ਮਹੀਨਾ ਚੜ੍ਹਨਾ ਹੈਗਾ ਇਹਦੇ ਵਿੱਚ ਯੂਜਲੀ ਜਿੱਦਾਂ ਕਿ ਰੇਟਸ ਜਿਹੜੇ ਆ ਉਹ ਥੋੜ੍ਹੇ ਹਿੱਟ ਕਰਦੇ ਹੁੰਦੇ ਆ, ਥੋੜ੍ਹੇ ਚੜ੍ਹਦੇ ਹੁੰਦੇ ਆ। ਸੋ ਉਹ ਦੇਖਦੇ ਆ ਕਿ ਉਹ ਕਿੰਨੀ ਕੁ ਜਲਦੀ ਜਿਹੜਾ ਰੇਟਸ ਦਾ ਫਰਕ ਪੈਂਦਾ ਹੈ। ਜੀ ਜੀ ਬਿਲਕੁਲ। ਤੇ ਬਾਕੀ ਇਹ ਤਾਂ ਉਮੀਦ ਜਿਹੜੀ ਹੈ ਸਾਰਿਆਂ ਨੂੰ ਛੱਡ ਦੇਣੀ ਚਾਹੀਦੀ ਹੈ ਵੀ ਜਿਹੜੇ ਸਾਲ ਪਹਿਲਾਂ ਰੇਟ ਸੀਗੇ ਉਹ ਦੁਬਾਰਾ ਆਉਣਗੇ। ਰਾਜਕਰਨ ਅਗੇਨ ਇਸ ਟਰੱਕਿੰਗ ਇੰਡਸਟਰੀ ਦਾ ਆਪਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ। ਜਿੱਦਾਂ ਆਪਾਂ ਲਾਸਟ ਈਅਰ ਵੀ ਇਹ ਗੱਲ ਆਪਾਂ ਕਹਿੰਦੇ ਰਹੇ ਸੀਗੇ ਕਿ ਰੇਟ ਥੱਲੇ ਆਉਣੇ ਆ, ਪਰ ਰੇਟ ਥੱਲੇ ਆਉਂਦਿਆਂ ਸਾਲ ਲੱਗ ਗਿਆ। ਠੀਕ ਹੈ ਨਾ, ਵੀ ਰੇਟ ਨਾਰਮਲ ਹੋਣੇ, ਨਾਟ ਥੱਲੇ ਆਉਣੇ ਆ, ਨਾਰਮਲ ਹੋਣੇ ਆ, ਉਹਨੂੰ ਆਉਂਦਿਆਂ ਸਾਲ ਲੱਗ ਗਿਆ। ਹੁਣ ਇਹ ਕਹਿੰਦੇ ਹੁੰਦੇ ਆ ਨਾ ਕਿ ਸਪਲਾਈ ਐਂਡ ਡਿਮਾਂਡ ਦਾ ਇਸ਼ੂ ਹੈਗਾ। ਹੁਣ ਸਪਲਾਈ ਕਦੋਂ ਕੁ ਵੱਧਦੀ ਆ ਤੇ ਕਿੰਨੀ ਕੁ ਵੱਧਦੀ ਆ, ਉਹਦੇ ਨਾਲ ਇਹ ਜਿਹੜੇ ਡਿਪੈਂਡ ਕਰਦਾ ਕਿ ਰੇਟਸ ਜਿਹੜੇ ਆ ਉਹ ਕਿੱਥੇ ਜਾਂਦੇ ਆ। ਸੋ ਇਹਨਾਂ ਦੇ ਵਧਣ ਦਾ ਡੈਫੀਨੇਟਲੀ ਜਿਹੜਾ ਜੋ ਆਪਾਂ ਮਾਹੌਲ ਲਾਸਟ ਈਅਰ ਦੇਖਿਆ ਹੈਗਾ ਪਿਛਲੇ 1.5 ਸਾਲ ਦੇ ਵਿੱਚ, ਉਹ ਮਾਹੌਲ ਤਾਂ ਸ਼ਾਇਦ ਨਾ ਬਣ ਸਕੇ, ਕਿਉਂਕਿ ਉਹ ਮਾਹੌਲ ਜਿਹੜਾ ਸੀਗਾ ਉਹ ਐਕਸਟਰਾਆਰਡੀਨਰੀ ਸਰਕਮਸਟੈਂਸਿਸ ਸੀਗੇ। ਪੈਂਡੈਮਿਕ ਚੱਲ ਰਿਹਾ ਸੀਗਾ, ਬਹੁਤ ਵੱਡੇ ਇਸ਼ੂ ਖੜੇ ਸੀਗੇ, ਉਹਨਾਂ ਕਰਕੇ ਜਿਹੜਾ ਕੰਮ ਹੋਇਆ ਉਹ ਹੋਇਆ। ਅਦਰਵਾਈਜ਼ ਜਿਹੜਾ ਉਹਦੇ ਵਿੱਚ ਕੰਮ ਸੀਗਾ ਉਹ ਏਡਾ ਹੈ ਨਹੀਂ ਸੀ ਜਿੰਨਾ ਰੇਟਸ ਜਿਹੜਾ ਆ ਉਹ ਲਾਸਟ ਈਅਰ ਜਿਹੜੇ ਇੰਨੇ ਜ਼ਿਆਦਾ ਸੀਗੇ। ਜੀ ਜੀ ਬਿਲਕੁਲ। ਸੋ ਰਮਨ ਜੀ, ਵੱਧ ਰਹੀਆਂ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਅੱਜ ਇੱਕ ਖਬਰ ਇਹ ਆ ਰਹੀ ਆ ਵੀ ਜਿਹੜਾ ਰਾਸ਼ਟਰੀ ਭੰਡਾਰ ਹੁੰਦਾ ਤੇਲ ਦਾ, ਉਹਦੇ ਵਿੱਚੋਂ ਮਿਲੀਅਨ ਬੈਰਲ ਐਵਰੀ ਡੇ ਜਿਹੜੇ ਹੁਣ ਕੱਢੇ ਜਾਣਗੇ ਜਿਹੜੀ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਬਾਈਡਨ ਹੁਣਾਂ ਨੇ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਆ ਵੀ 1 ਮਿਲੀਅਨ ਬੈਰਲਸ ਆਫ ਆਇਲ ਡੇਲੀ US ਰਿਜ਼ਰਵ ਦੇ ਵਿੱਚੋਂ ਜਿਹੜੇ ਆ ਉਹ ਹੁਣ ਕੱਢੇ ਜਾਣਗੇ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ। ਮਹੀਨਾ ਪਹਿਲਾਂ ਦੇ ਨਾਲੋਂ 62% ਗੈਸ ਜਿਹੜੀ ਆ ਨੈਸ਼ਨਲ ਐਵਰੇਜ ਉਹ ਤਾਂ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਕੋਸ਼ਿਸ਼ਾਂ ਇਹਨਾਂ ਦੀਆਂ ਜਿਹੜੀਆਂ ਚੱਲ ਰਹੀਆਂ ਨੇ, ਪਰ ਕਿਸੇ ਤਰੀਕੇ ਦੇ ਨਾਲ ਕਾਬੂ ਜਿਹੜਾ ਉਹ ਨਹੀਂ ਆ ਰਿਹਾ। ਤੇ ਇਸ ਤਰੀਕੇ ਦੇ ਨਾਲ ਆਪਾਂ ਓਬਵੀਅਸਲੀ ਆਪਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਫਿਊਲ ਸਰਚਾਰਜ ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ, ਜੇ ਤੁਸੀਂ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿਓ ਥੋੜੀ ਐਜੂਕੇਸ਼ਨਲ ਪਰਪਸ ਤੋਂ ਵੀ ਇਹ ਫਿਊਲ ਸਰਚਾਰਜ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਇੱਕ ਟਰੱਕਰ ਦੇ ਲਈ, ਇੱਕ ਕੰਪਨੀ ਦੇ ਲਈ ਉਹ ਲਾਹੇਵੰਦ ਆ, ਉਹਨੂੰ ਕਿੱਦਾਂ ਆਪਣੇ ਕੰਟਰੈਕਟ ਦੇ ਵਿੱਚ ਲੈ ਕੇ ਆਉਣਾ। ਬਿਲਕੁਲ ਰਾਜਕਰਨ, ਜਿਹੜਾ ਤੁਹਾਡਾ ਕੁਐਸਚਨ ਹੈਗਾ ਉਹ ਵੈਰੀ ਇੰਪੋਰਟੈਂਟ ਹੈਗਾ, ਪਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਮੈਨੂੰ ਥੋੜ੍ਹਾ ਜਿਹਾ ਡਿਸਟਰੈਕਸ਼ਨ ਹੋ ਗਈ ਰਾਜਕਰਨ ਤੇਰੀ ਗੱਲਬਾਤ ਦੇ ਵਿੱਚ, ਤੇ ਮੈਨੂੰ ਕੁਐਸਚਨ ਪੂਰਾ ਸਮਝ ਨਹੀਂ ਆਇਆ ਤੂੰ ਕਿੱਥੋਂ ਪੁੱਛਿਆ ਸੀਗਾ। ਹਾਂਜੀ, ਮੈਂ ਗੱਲ ਤੇ ਕਰ ਰਿਹਾ ਸੀਗਾ ਵੀ ਕਿਉਂਕਿ ਪ੍ਰਾਈਸਾਂ ਜਿਹੜੀਆਂ ਲਗਾਤਾਰ ਵੱਧ ਆ, ਉਹਦੇ ਲਈ ਬਾਈਡਨ ਹੁਣਾਂ ਨੇ ਮਿਲੀਅਨ ਬੈਰਲ ਐਵਰੀ ਡੇ ਜਿਹੜਾ ਉਹ ਤਾਂ ਕੀਤਾ, ਪਰ ਜਿਹੜੇ ਟਰੱਕਰ ਆ ਖੁਦ ਇਸ ਚੀਜ਼ ਤੋਂ, ਜਿਹੜੇ ਵੱਧ ਰਹੇ ਭਾਵਾਂ ਤੋਂ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਹੈਗੇ ਨੇ? ਕੋਈ ਹੈ ਇਸ ਦੇ ਵਿੱਚ ਜਿਹੜਾ ਫਿਊਲ ਸਰਚਾਰਜ ਤੁਸੀਂ ਅਕਸਰ ਗੱਲ ਕਰਦੇ ਹੁੰਦੇ? ਜਿਹੜਾ ਦੇਖੋ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ ਚੀਜ਼ ਜਿਹੜੀ ਆ, ਕਿਉਂਕਿ ਬਿਗੇਸਟ ਜਿਹੜਾ ਐਕਸਪੈਂਸ ਹੁੰਦਾ ਆ ਉਹ ਤੁਹਾਡਾ ਫਿਊਲ ਦਾ ਹੀ ਹੁੰਦਾ ਆ ਟਰੱਕਰ ਦਾ। ਸੋ ਫਿਊਲ ਦੇ ਉੱਤੇ ਇਹ ਹੁੰਦਾ ਕਿ ਤੁਸੀਂ ਜਿੱਥੇ ਵੀ ਕੰਮ ਕਰਦੇ ਹੈਗੇ ਆ, ਜਿਨ੍ਹਾਂ ਦੇ ਨਾਲ ਵੀ ਕੰਮ ਕਰਦੇ ਹੈਗੇ ਆ, ਜਿਹੜਾ ਫਿਊਲ ਸਰਚਾਰਜ ਹੈਗਾ ਆ ਟਰੱਕਿੰਗ ਕੰਪਨੀਜ਼ ਉਹ ਡਿਮਾਂਡ ਕਰ ਸਕਦੀਆਂ ਹੈਗੀਆਂ ਬ੍ਰੋਕਰਸ ਨੂੰ ਔਰ ਸ਼ਿਪਰਸ ਨੂੰ, ਕਿਉਂਕਿ ਫਿਊਲ ਸਰਚਾਰਜ ਜਿਹੜਾ ਆ ਉਹ ਜਿੱਦਾਂ ਜਿੱਦਾਂ ਪ੍ਰਾਈਸਿਸ ਉੱਪਰ ਜਾਂਦੀਆਂ ਉੱਦਾਂ ਦਾ ਫਿਊਲ ਸਰਚਾਰਜ ਜਿਹੜਾ ਵੱਧਦਾ ਆ। ਸੋ ਇਹਦੇ ਵਿੱਚ ਜਿਹੜਾ ਡਿਸਕਾਊਂਟ ਕਾਰਡਸ ਹੈਗੇ ਆ, ਤੁਸੀਂ ਮੈਕਸੀਮਮ ਯੂਜ਼ ਕਰੋ ਡਿਸਕਾਊਂਟਸ ਕਾਰਡਸ ਜਿੰਨੇ ਵੀ ਯੂਜ਼ ਕਰ ਸਕਦੇ ਆ। ਜਿਹੜਾ ਤੁਹਾਨੂੰ ਸਭ ਤੋਂ ਵਧੀਆ ਡਿਸਕਾਊਂਟ ਦੇ ਰਿਹਾ ਹੈਗਾ ਉਹ ਕਾਰਡ ਯੂਜ਼ ਕਰੋ, ਪਲੱਸ ਉਹਦੇ ਨਾਲ ਨਾਲ ਆਪਣਾ ਜਿਹੜਾ ਆ ਫਿਊਲ ਸਰਚਾਰਜ ਆ ਉਹ ਲੈਣ ਦੀ ਕੋਸ਼ਿਸ਼ ਕਰੋ, ਉਹ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ। ਅੱਜ ਦੀ ਤਰੀਕ ਦੇ ਵਿੱਚ
70 ਤੋਂ 80 ਸੈਂਟ ਜਿਹੜਾ ਫਿਊਲ ਡਿਸਕਾਊਂਟ ਆ ਉਹ ਆਪਣਾ ਸੌਰੀ 70 ਤੋਂ 80 ਸੈਂਟ ਜਿਹੜਾ ਫਿਊਲ ਸਰਚਾਰਜ ਜਿਹੜਾ ਪਰ ਮਾਈਲ ਦਾ ਉਹ ਮਿਲ ਰਿਹਾ ਹੈਗਾ। ਸੋ ਕੋਸ਼ਿਸ਼ ਕਰੋ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨੈਗੋਸ਼ੀਏਟ ਕਰੋ ਕੰਪਨੀਜ਼ ਦੇ ਨਾਲ, ਬ੍ਰੋਕਰਸ ਦੇ ਨਾਲ। ਤੇ ਉਸ ਤੋਂ ਬਾਅਦ ਦੇ ਵਿੱਚ ਰਾਜਕਿਰਨ ਜਿਹੜੀ ਇਸ ਵੇਲੇ ਕੁਛ ਪ੍ਰਾਈਸ ਗਾਊਜਿੰਗ ਵੀ ਹੋ ਰਹੀ ਆ, ਕਿਉਂਕਿ ਇੱਕ ਨਾਰਮਲ ਸਟੇਸ਼ਨ ਹੈਗਾ ਉੱਤੇ ਪ੍ਰਾਈਸ ਦਾ ਤੇ ਵੱਡੀਆਂ ਜਿਹੜੀਆਂ ਚੇਨਸ ਹੈਗੀਆਂ ਉਹਨਾਂ ਦੇ ਪ੍ਰਾਈਸ ਦਾ ਆਲਮੋਸਟ ਡਾਲਰ ਦਾ ਫਰਕ ਹੁੰਦਾ ਆ। ਸੋ ਆਲਮੋਸਟ ਪ੍ਰਾਈਸ ਗਾਊਜਿੰਗ ਵੀ ਹੋ ਰਹੀ ਹੈਗੀ ਆ, ਪਰ ਜਿਹੜਾ ਆਪਣਾ ਧਿਆਨ ਰੱਖਣਾ ਔਰ ਆਪਣੇ ਹਿਸਾਬ ਦੇ ਨਾਲ ਚੱਲਣਾ ਉਹ ਤਾਂ ਆਪ ਨੂੰ ਹੀ ਦੇਖਣਾ ਪੈਣਾ।